व्यूअर्स वेलकम बैक इन प्रोग्राम। सो व्यूअर्स हुण आपां एंड वाले सैक्शन दे विच गलबात करन जा रहे हैं कि स्विट्जरलैंड दे लोकां ने एक रेफरेंडम राਹੀਂ फैसला दिता है कि मुल्क विच पब्लिक थावां ते चेहरा ढक्कन ते पाबंदी होनी चाहिए है। सो इस पाबंदी का सब तो ज़्यादा असर नकाब पहनन वालियां मुसलमान औरतां ते होवेगा। व्यूअर्स याद रहे कि स्विट्जरलैंड दे विच लगभग 5% की आबादी मुसलमानां दी है और नाल ही असी गुरबाणी विचारां दी सांझ भी तुहाडे नाल पावांगे। सो असी चाहांगे कि तुसां नाल इसे तरह ही बने रहना। देखण सुणने लिखण लई तुहाडा सब दा बहुत बहुत शुक्रिया जी। डॉक्टर साहब की विचारां ने? देखो ਅਸੀਂ ਪਹਿਲੇ ਸੈਗਮੈਂਟਸ ਦੇ ਵਿੱਚ ਗੱਲ ਕੀਤੀ ਕਿ ਕਿਵੇਂ ਭਾਰਤ ਦੇ ਵਿੱਚ ਕਸ਼ਮੀਰ ਤੋਂ ਕੰਨਿਆ ਕੁਮਾਰੀ ਤੱਕ ਹਿੰਦੂਤਵਾਦ ਦੀ ਆਂਧੀ ਜਾਂ ਤੂਫਾਨ ਉਹ ਭਰਪਾ ਕੀਤਾ ਗਿਆ, ਉਹ ਪੂਰੀ ਚੱਲ ਰਹੀ ਹੈ ਹਨੇਰੀ। ਔਰ ਉਸ ਦੇ ਵਿੱਚ ਕੋਈ ਆਪੋਜੀਸ਼ਨ ਲੀਡਰ ਕੋਈ ਦੂਸਰਾ ਰਾਹ 'ਚ ਨਹੀਂ ਖਲੋਂਦਾ, ਸਗੋਂ ਇੱਕ ਦੂਸਰੇ ਦੀ ਦੌੜ ਲੱਗੀ ਹੋਈ ਹੈ ਕਿ ਉਹ ਸਾਬਤ ਕਰਨ ਕਿ ਉਹ ਬੀਜੇਪੀ ਤੋਂ ਵੀ ਜ਼ਿਆਦਾ ਹਿੰਦੂਤਵੀ ਨੇ। ਇਹੀ ਰੁਝਾਨ ਜਦੋਂ ਅਸੀਂ ਰਾਈਟ ਵਿੰਗ ਤਾਕਤਾਂ ਦਾ ਜਾਂ ਫਾਸ਼ੀਵਾਦੀ ਤਾਕਤਾਂ ਦਾ ਉਭਾਰ ਦੇਖਦੇ ਹਾਂ, ਅਮਰੀਕਾ ਦੇ ਵਿੱਚ ਅਸੀਂ ਦੇਖਿਆ ਕਿ ਪ੍ਰੈਜ਼ੀਡੈਂਟ ਟਰੰਪ ਨੂੰ ਕੱਢਣਾ ਕਿੰਨੀ ਵੱਡੀ ਔਕੜ ਬਣ ਗਿਆ ਸੀ। ਇਹਦੇ ਬਾਵਜੂਦ ਕਿ ਵੋਟਾਂ ਦੇ ਵਿੱਚ ਉਹਦੀ ਡਿਫੀਟ ਹੋਈ, ਪਰ ਜਿੰਨੀ ਵੋਟ ਉਹਨੇ ਲਈ ਪਿਛਲੇ ਕਈ ਜੇਤੂ ਪ੍ਰੈਜ਼ੀਡੈਂਟਸ ਨਾਲੋਂ ਵੀ ਜ਼ਿਆਦਾ। ਇਹ ਦੱਸਦਾ ਹੈ ਕਿ ਅਮਰੀਕਾ 'ਚ ਵੀ ਇਸ ਸੋਚ ਵਾਲੇ ਕਿੰਨੀ ਵੱਡੀ ਗਿਣਤੀ 'ਚ ਨੇ। ਔਰ ਜਿਵੇਂ ਜਾਂਦੇ ਜਾਂਦੇ ਕੈਪੀਟਲ ਹਿੱਲ 'ਤੇ ਅਟੈਕ ਔਰ ਉਹ ਸਾਰਾ ਪਾਰਟ, ਔਰ ਉਸ ਸਾਰੇ ਦੇ ਬਾਵਜੂਦ ਕਿ ਸੈਕੰਡ ਟਾਈਮ ਇੰਪੀਚਮੈਂਟ 'ਚ ਜਿਹੜਾ ਉਹ ਬਚਾਅ ਵੀ ਭਾਵੇਂ ਹੋ ਜਾਂਦਾ ਹੈ, ਪਰ ਪਹਿਲੇ ਹੀ ਆਪਣੀ ਵਾਈਟ ਹਾਊਸ 'ਚੋਂ ਨਿਕਲਣ ਤੋਂ ਬਾਅਦ ਆਪਣੀ ਪ੍ਰੈਜੈਂਟੇਸ਼ਨ ਦੇ ਵਿੱਚ ਜਿਵੇਂ ਟਰੰਪ ਨੇ ਉਹੀ ਆਈਡੀਓਲੋਜੀ ਰੱਖੀ ਔਰ ਉਹਦਾ ਅੱਜ ਵੀ ਉਹੀ ਸਪੋਰਟ ਬੇਸ ਹੈ। ਇਹ ਦੱਸਦਾ ਹੈ ਵੀ ਅਮਰੀਕਾ ਵਰਗਾ ਮੁਲਕ ਜਿਹਨੇ ਸਲੇਵਰੀ ਦਾ ਕਾਲਾ ਦੌਰ ਦੇਖਿਆ, ਜਿਹਨੇ ਸਾਰੀ 20ਵੀਂ ਸਦੀ ਦੇ ਵਿੱਚ ਇੱਕ ਉਹ ਵੈਲਿਊ ਸਿਸਟਮ ਜਿਹੜਾ 60s ਦੇ ਵਿੱਚ ਸਿਵਲ ਲਿਬਰਟੀ ਮੂਵਮੈਂਟ ਦੇ ਨਾਲ ਆਇਆ ਔਰ ਜਿਹਦੀ ਸਕਸੈਸ ਸੀ ਕਿ ਪਹਿਲੀ ਵਾਰ ਅਮਰੀਕਾ 'ਚ ਇੱਕ ਅਫਰੀਕਨ ਅਮਰੀਕਨ ਮੂਲ ਦਾ ਬਰਾਕ ਓਬਾਮਾ ਉਹ ਵਾਈਟ ਹਾਊਸ ਤੱਕ ਪਹੁੰਚਿਆ। ਹੁਣ ਜੇ ਤੁਸੀਂ ਅੰਡਰ ਕਰੰਟ ਦੇਖਦੇ ਹੋ, ਪਿਛਲੇ ਦਿਨਾਂ 'ਚ ਉਹ ਪ੍ਰਿੰਸੈਸ ਡਾਇਨਾ ਦਾ ਛੋਟਾ ਮੁੰਡਾ ਜਿਸ ਨੇ ਅਫਰੀਕਨ ਅਮਰੀਕਨ ਜਿਹਦੀ ਮਾਂ ਸੀ ਮੇਗਨ, ਉਹਦੇ ਨਾਲ ਵਿਆਹ ਕੀਤਾ। ਪਿਓ ਤਾਂ ਉਹਦਾ ਵੀ ਯੂਰਪੀਅਨ ਸੀ, ਮੇਗਨ ਦਾ ਵੀ। ਔਰ ਉਹਦਾ ਇੱਕ ਇੰਟਰਵਿਊ ਜਿਹੜਾ ਓਪਰਾ ਵਿਨਫਰੇ ਨੇ ਕੀਤਾ, ਔਰ ਕਿਉਂਕਿ ਉਹ ਹੁਣ ਅਮਰੀਕਾ 'ਚ ਉਹਨਾਂ ਨੇ ਵਸਣਾ ਕਬੂਲ ਕੀਤਾ, ਰਾਇਲ ਆਪਣੇ ਸਾਰੇ ਟਾਈਟਲ ਟੂਟਲ ਛੱਡ ਦਿੱਤੇ ਨੇ ਔਰ ਉਹਦੀ ਚਰਚਾ ਬੜੀ ਹੈ। ਹੁਣ ਉਹਦੇ 'ਚ ਉਹਨੇ ਕਿਹਾ ਕਿ ਵੀ ਕਿਵੇਂ ਉਸ ਰਾਇਲ 'ਚ ਮੈਂ ਇਹ ਦੱਸ ਰਿਹਾ ਕਿ ਵੀ ਜਿੱਥੇ ਇੱਕ ਪਾਸੇ ਕਿੰਨੇ ਡਿਫਰੈਂਟ ਫੇਸ ਨਜ਼ਰ ਆਉਂਦੇ ਨੇ। ਉਹਨੇ ਮੇਗਨ ਨੇ ਓਪਰਾ ਨਾਲ ਜਿਹੜਾ ਇੰਟਰਵਿਊ 'ਚ ਕਿਹਾ ਕਿ ਵੀ ਜਦੋਂ ਮੈਂ ਪ੍ਰੈਗਨੈਂਟ ਸੀ ਜਾਂ ਦੂਜਾ, ਤੇ ਰਾਇਲ ਲੈਵਲ ਦੇ ਉੱਤੇ ਇਹ ਫਿਕਰ ਚੱਲ ਰਿਹਾ ਸੀ ਕਿ ਵੀ ਇਹ ਬੱਚੇ ਦਾ ਰੰਗ ਕੀ ਹੋਏਗਾ, ਕਿੱਦਾਂ ਦਾ। ਹਾਲਾਂਕਿ ਉਹਦਾ ਪਿਓ ਗੋਰਾ, ਮਾਂ ਉਹਦੀ ਔਰ ਆਪ ਵੀ ਉਹ ਮਿਕਸ ਜਿਹਾ ਜਿਹਨੂੰ ਟੈਨ ਜਿਸ ਲੈਵਲ ਦਾ ਰੰਗ ਹੁੰਦਾ। ਔਰ ਉਹਨੇ ਇਹ ਕਿਹਾ ਵੀ ਅਸੀਂ ਤਾਂ, ਔਰ ਉਹ ਛੋਟਾ ਵੀ ਕਿਉਂਕਿ ਡਾਇਨਾ ਖੁਦ ਉਹ ਸਾਰੇ ਦੀ ਵਿਕਟਮ ਸੀ, ਉਹ ਸਾਰੇ ਦੀ ਕਾਮਨ ਪਰਿਵਾਰ 'ਚੋਂ ਆਈ ਸੀ ਕਿ ਵੀ ਕਿਸ ਲੈਵਲ ਦੇ ਉੱਤੇ ਬੈਠੇ ਆ। ਹੁਣ ਜਿਹੜੀ ਉਹ 98 ਸਾਲ ਦੀ ਰਾਣੀ ਬੈਠੀ ਹੈ, 1952 ਤੋਂ ਕੁਈਨ ਹੈ ਉਹ, ਔਰ ਉਸ ਸਾਰੇ ਦਾ। ਪਰ ਅੰਦਰ ਜਿਹੜਾ ਸਿਸਟਮ ਹੈ ਉਹਦੇ 'ਚ ਕਿੰਨਾ ਡੀਪ ਰੇਸਿਜ਼ਮ ਹੈ, ਉਹ ਅਸੀਂ ਅਮਰੀਕਾ 'ਚ ਵੀ ਦੇਖਿਆ। ਪੋਸਟ 9/11 ਹਜ਼ਾਰਾਂ ਹੇਟ ਕ੍ਰਾਈਮ ਸਿੱਖਾਂ ਦੇ ਖਿਲਾਫ ਹੁੰਦੇ ਨੇ, ਮੁਸਲਮਾਨਾਂ ਦਾ ਤਾਂ ਕੀ ਹਾਲ ਹੈ ਉਹ ਤਾਂ ਦੇਖਿਆ ਜਾ ਸਕਦਾ। ਇਹ ਇਕੱਲਾ ਰਾਇਲ ਫੈਮਿਲੀ ਤੱਕ, ਰਾਇਲ ਫੈਮਿਲੀ ਰਿਪਰੈਜ਼ੈਂਟ ਕਰਦੀ ਹੈ। ਜੇ ਤੁਸੀਂ ਬ੍ਰਿਟਿਸ਼ ਕਲਾਸ ਨੂੰ ਦੇਖਣਾ, ਤੁਸੀਂ ਯੂਰਪ, ਚਲੋ ਇਹਨਾਂ ਦੇ ਉੱਤੇ ਤਾਂ ਇਹ ਤਾਂ ਪਹਿਲਾਂ ਹੀ ਕਲੋਨੀਅਲ ਔਰ ਇਹਨਾਂ ਦਾ ਇੱਕ ਰਿਹਾ। ਹੁਣ ਜੇ ਤੁਸੀਂ ਡੈਨਮਾਰਕ ਹੈ, ਸਵਿਟਜ਼ਰਲੈਂਡ ਹੈ, ਇੱਦਾਂ ਦੇ ਮੁਲਕਾਂ ਦੇ ਵਿੱਚ ਵੀ ਉਸ ਰਾਈਜ਼ ਦੀ ਗੱਲ ਦੇਖੋ ਕਿ ਵੀ ਕਿਸ ਹੱਦ ਤੱਕ ਇਹ ਸੁਸਾਇਟੀ ਜਾ ਚੁੱਕੀਆਂ ਨੇ। ਅਤੇ ਫਿਰ ਇਹ ਜਿਹੜੀ ਐਕਸਟ੍ਰੀਮਿਜ਼ਮ ਦੀ ਲਾਈਨ ਹੈ, ਨਸਲਵਾਦ ਹੈ, ਜ਼ੀਨੋਫੋਬੀਆ ਹੈ, ਇਹਦੀਆਂ ਹਵਾਵਾਂ ਦੁਨੀਆ ਭਰ ਦੇ ਵਿੱਚ ਨੇ। ਔਰ ਜਿਵੇਂ ਸਵਿਟਜ਼ਰਲੈਂਡ ਦੇ ਹਵਾਲੇ ਨਾਲ, ਹੁਣ ਸਵਿਟਜ਼ਰਲੈਂਡ ਇੱਕ, ਜਦੋਂ ਤੁਸੀਂ ਯੂਰਪ ਦੀ ਫਰੀਡਮ ਦੀ ਗੱਲ ਕਰਦੇ ਹੋ, ਨਾਰਵੇ, ਸਵਿਟਜ਼ਰਲੈਂਡ, ਸਵੀਡਨ, ਇਹ ਉਹਨਾਂ 'ਚੋਂ ਨੇ ਜਿੱਥੇ ਤੁਹਾਨੂੰ ਲੱਗਦਾ ਹੈ ਕਿ ਵੀ ਬੜੇ, ਜਿਹਨਾਂ ਮੁਲਕਾਂ ਦੇ ਨਾਂ ਲਿਆ ਹੀ ਤੁਹਾਨੂੰ ਠੰਡ ਜਿਹੀ ਮਹਿਸੂਸ ਹੁੰਦੀ ਹੈ ਕਿ ਭਾਈ ਟੋਲਰੈਂਸ ਹੈ, ਉੱਥੇ ਸਿਸਟਮ ਹੈ, ਬਹੁਤ ਸਾਰੀਆਂ ਜੇ ਹਿਊਮਨ ਰਾਈਟਸ ਦੇ ਹਵਾਲੇ ਨਾਲ, ਦੂਜੇ ਨਾਲ ਇਹਨਾਂ ਦੀਆਂ ਇੰਸਟੀਟਿਊਸ਼ਨਸ ਕੰਪਰੋਮਾਈਜ਼ ਲਾਈਨ ਕਰਵਾਉਣ ਵਾਲੀਆਂ,
ਜਿਹੜੀਆਂ ਦੁਨੀਆ ਦੇ ਵਿੱਚ ਕਨਫਲਿਕਟ ਰੈਜ਼ੋਲੂਸ਼ਨ ਉਹ ਯੂਰਪ ਦੇ ਇਸ ਖਿੱਤੇ ਚੋਂ ਹੀ ਨਿਕਲਦੀਆਂ ਨਜ਼ਰ ਆਉਂਦੀਆਂ ਨੇ। ਅੱਛਾ। ਹੁਣ ਇਸੇ ਹੀ ਸਵਿਟਜ਼ਰਲੈਂਡ 'ਚ 2009 ਦੇ ਵਿੱਚ ਇੱਕ ਰੈਫਰੈਂਡਮ ਕਰਵਾਇਆ। ਉਹਨਾਂ ਦੇ ਲਾਅ ਵੀ ਬੜੇ ਲਿਬਰਲ ਨੇ। ਕੋਈ ਵੀ ਇਸ਼ੂ ਹੁੰਦਾ ਹੈ ਉਹ ਕਹਿੰਦੇ ਨੇ ਲੋਕਾਂ ਨੂੰ ਪੁੱਛ ਲਓ। ਗਵਰਨਮੈਂਟ ਦੀ ਰਾਏ ਭਾਵੇਂ ਕੋਈ ਵੀ ਹੋਏ, ਗਵਰਨਮੈਂਟ ਵੀ ਆਪਣੀ ਰਾਏ ਰੱਖਦੀ ਹੈ, ਪਰ ਲੋਕਾਂ ਨੂੰ ਉਹ ਸਬਜੈਕਟ ਟੂ ਰੈਫਰੈਂਡਮ ਹੁੰਦਾ। ਔਰ ਸਾਡੀ ਹਕੂਮਤ ਤਾਂ ਰੈਫਰੈਂਡਮ ਤੋਂ ਜਿਹੜੀ ਹੈ ਉਹ ਕਿਸ ਕਦਰ ਘਬਰਾਈ ਹੈ ਵੀ ਹਰ ਇੱਕ ਨੂੰ ਦੇਸ਼ ਧਰੋਹੀ ਬਣਾ ਦਿੰਦੀ ਹੈ। ਬਿਲਕੁਲ। 2009 'ਚ ਇੱਕ ਉਹਨਾਂ ਨੇ ਰੈਫਰੈਂਡਮ ਕਰਵਾਇਆ ਸੀ ਕਿ ਜਿਹੜੇ ਮੀਨਾਰ ਨੇ, ਹੁਣ ਜ਼ਾਹਰ ਹੈ ਕਿ ਇਸਲਾਮਿਕ ਪਾਪੂਲੇਸ਼ਨ ਕੁੱਲ ਸਵਿਟਜ਼ਰਲੈਂਡ ਦੀ ਆਬਾਦੀ 8.6 ਮਿਲੀਅਨ ਹੈ। ਸੋ ਉਹਦੇ 'ਚ ਤੁਸੀਂ ਅੰਦਾਜ਼ਾ ਲਾ ਲਓ 86 ਲੱਖ ਆਬਾਦੀ ਹੈ। ਇਹਦੇ 'ਚੋਂ ਲਗਭਗ 5% ਪਾਪੂਲੇਸ਼ਨ ਮੁਸਲਮਾਨਾਂ ਦੀ ਹੈ। ਔਰ ਉਹ ਮੁਸਲਮਾਨ ਜਿਹੜੇ ਨੇ ਕੋਈ ਸਾਡੇ ਸਾਊਥ ਏਸ਼ੀਆ ਜਾਂ ਅਫਰੀਕਾ ਦੇ ਨਹੀਂ ਨੇ, ਉਹ ਵੀ ਗੋਰੇ ਚਿੱਟੇ ਮੁਸਲਮਾਨ ਨੇ, ਤੁਰਕੀ ਦੇ ਨੇ ਜਾਂ ਬੋਸਨੀਆ ਦੇ ਨੇ ਜਾਂ ਕੋਸੋਵੋ ਦੇ ਨੇ। ਹੁਣ ਬੋਸਨੀਆ ਕੋਸੋਵੋ ਯੂਗੋਸਲਾਵੀਆ ਦਾ ਹਿੱਸਾ ਔਰ ਇਹ ਕਾਕੇਸ਼ੀਅਨ ਨੇ ਬਹੁਤ ਸਾਰੇ। ਉਹਨਾਂ ਦੇ ਤੁਹਾਨੂੰ ਜੇ ਕੋਈ ਦੱਸੇ ਨਾ ਕਿ ਵੀ ਕੀ ਹੈ, ਤੇ ਜਿਹੜਾ ਹੁਣ ਈਵਨ ਮੈਸੇਡੋਨੀਆ ਨਾਲ ਦੇ, ਹੁਣ ਸਾਡੇ ਘਰ ਦਾ ਸੁਪਰ ਜਿਹੜਾ ਪਿਛਲੇ ਦਿਨਾਂ 'ਚ ਉਹਨੇ ਕਿਹਾ ਕਿ ਵੀ ਲੰਬਾ ਚਿੱਟਾ ਗੋਰਾ 6 ਫੁੱਟਾ, ਤੇ ਵੀਕਐਂਡ ਤੇ ਉਹਨੂੰ ਕੋਈ ਕੰਮ ਸੀ, ਉਹ ਆਇਆ ਨਹੀਂ, ਮਤਲਬ ਜਿਹੜਾ ਕੰਮ ਉਹਨੇ ਕਰਨਾ ਸੀ, ਤੇ ਉਹ ਕਹਿਣ ਲੱਗਾ ਵੀ ਮਾਈ ਫਾਦਰ ਪਾਸਡ ਅਵੇ। ਤੇ ਮੈਂ ਉਹਨੂੰ ਪੁੱਛਿਆ, ਮੈਂ ਇਹ ਸਮਝਦਾ ਸੀ ਵੀ ਕ੍ਰਿਸਚਨ ਹੈ, ਮੈਂ ਕਿਹਾ ਵੀ ਕਦੋਂ ਹੈ ਉਹਦੀ ਬਰੀਅਲ ਜਾਂ ਦੂਜੀ? ਉਹ ਕਹਿੰਦਾ ਨੋ ਆਈ ਐਮ ਏ ਮੁਸਲਮ ਐਂਡ ਵੀ ਹੈਵ ਟੂ ਬਰੀ ਦਾ ਸੇਮ ਈਵਨਿੰਗ। ਸੋ ਮੈਨੂੰ ਵੀ 5-6 ਸਾਲ ਤੋਂ ਮੈਂ ਉੱਥੇ ਹਾਂ, ਮੈਨੂੰ ਨਹੀਂ ਸੀ ਪਤਾ ਕਿ ਵੀ ਔਰ ਹਾਲਾਂਕਿ ਤਾਂ ਮੈਨੂੰ ਪਤਾ ਸੀ ਕਿ ਵੀ ਮੈਸੇਡੋਨੀਅਨ ਹੈ ਔਰ ਮੈਸੇਡੋਨੀਆ 'ਚ ਮੁਸਲਮਾਨ ਨੇ, ਲੇਕਿਨ ਇਹ ਮੈਂ ਇਹ ਕਹਿਣਾ ਚਾਹੁੰਦਾ ਕਿ ਵੀ ਉਹਨਾਂ ਦਾ ਕੋਈ ਇਹ ਨਹੀਂ, ਸਾਡੀਆਂ ਤਾਂ ਸ਼ਕਲਾਂ ਡਿਫਰੈਂਟ ਲੱਗਦੀਆਂ, ਲੇਕਿਨ ਉਹਨਾਂ ਦਾ ਤਾਂ ਉਹ ਪਹਿਰਾਵਾ ਵੀ, ਰਹਿਣ ਸਹਿਣ ਵੀ, ਬਹੁਤ ਸਾਰਾ ਕਲਚਰ ਵੀ ਉਹੀ ਹੈ। ਬਿਲਕੁਲ। ਲੇਕਿਨ ਇੱਧਰ ਅਸੀਂ ਦੇਖਦੇ ਹਾਂ ਕਿ ਬਈ ਇਹ ਲੱਗਦੀ ਹੈ ਪਾਬੰਦੀ ਕਿ ਜੀ ਮੀਨਾਰ ਜਿਹੜੇ ਨੇ ਹੋਣੇ ਚਾਹੀਦੇ, ਕਿਉਂਕਿ ਮਸੀਤਾਂ ਨੇ, ਔਰ ਉੱਥੇ ਉਹਨਾਂ ਨੇ ਕਿਹਾ ਜੀ ਨਹੀਂ, ਇਹ ਉੱਚੇ ਮੀਨਾਰਾਂ ਦੀ ਨਹੀਂ ਹੋਣੀ ਚਾਹੀਦੀ ਪਰਮਿਸ਼ਨ। ਸੋ ਇਹ ਪਹਿਲਾ ਇੰਡੀਕੇਸ਼ਨ ਹੀ ਸੀ। ਪਰ ਹੁਣ ਇੱਕ ਪਾਸੇ ਜਦੋਂ ਦੁਨੀਆ ਭਰ ਦੀਆਂ ਹਕੂਮਤਾਂ ਇਹ ਕਾਨੂੰਨ ਬਣਾ ਰਹੀਆਂ ਨੇ ਕਿ ਮਾਸਕ ਜਿਹੜੀ ਹੈ ਉਹ ਮਸਟ ਹੋਏ, ਮੈਂਡੇਟਰੀ, ਕੰਪਲਸਰੀ। ਹੁਣ ਮਾਸਕ ਦੇ ਨਾਲ ਨੱਕ ਮੂੰਹ ਸਭ ਕੁਝ ਢੱਕਿਆ ਹੁੰਦਾ ਹੈ ਔਰ ਅੱਖਾਂ ਹੀ ਨਜ਼ਰ ਆਉਂਦੀਆਂ ਨੇ। ਹੁਣ ਜਿੱਥੇ ਯੂਰਪ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੋਇਆ ਹੋਏ ਇਸ ਸਾਰੇ ਦੇ ਕੋਵਿਡ-19 ਦੇ ਨਾਲ, ਉੱਥੇ ਰੈਫਰੈਂਡਮ ਹੋ ਰਿਹਾ ਕਿ ਕੀ ਫੇਸ ਕਵਰ ਕਰਨਾ ਅਲਾਉ ਹੋਣਾ ਚਾਹੀਦਾ ਹੈ ਕਿ ਨਹੀਂ। ਹਾਲਾਂਕਿ ਇਹ ਵੀ ਆਇਆ ਕਿ ਜਿਹੜੇ 5% ਮੁਸਲਮਾਨ ਨੇ ਉੱਥੇ, ਉਹਨਾਂ 'ਚੋਂ ਬੁਰਕਾ ਕੋਈ ਨਹੀਂ ਪਹਿਨਦੀ ਔਰਤ, ਕੋਈ ਬੁਰਕਾ ਵਾਲਾ ਨਹੀਂ ਹੈ। ਹਾਂ, ਆਲਮੋਸਟ 25 ਤੋਂ 30% ਜਿਹੜੀਆਂ ਮੁਸਲਮਾਨ ਔਰਤਾਂ ਨੇ ਉਹ ਨਕਾਬ ਪਹਿਨਦੀਆਂ ਨੇ। ਹੁਣ ਤੁਸੀਂ ਨਕਾਬ ਦੇਖੋ ਤੇ ਮਾਸਕ ਦੀ ਬਣਤਰ ਦੇਖੋ, ਕੋਈ ਬਹੁਤਾ ਫਰਕ ਤਾਂ ਨਹੀਂ ਹੈ। ਔਰ ਜੇ ਮਾਸਕ ਮੈਂਡੇਟਰੀ ਹੈ ਔਰ ਉਸ ਪਾਰਟ 'ਚ ਜਿੱਥੇ ਕਿ ਹਕੂਮਤਾਂ ਕਾਨੂੰਨ ਬਣਾਉਣ ਤੱਕ ਜਾ ਰਹੀਆਂ ਨੇ, ਉੱਥੇ ਇਸ ਗੱਲ ਦੇ ਉੱਤੇ ਰੈਫਰੈਂਡਮ ਹੁੰਦਾ ਕਿ ਕੀ ਪਬਲਿਕ ਪਲੇਸਿਸ ਦੇ ਉੱਤੇ ਅਲਾਉ ਹੋਣਾ ਚਾਹੀਦਾ ਫੇਸ ਕਵਰ ਕਿ ਨਹੀਂ। ਔਰ ਉਹਦਾ ਜੇ ਤੁਸੀਂ ਫੈਸਲਾ ਦੇਖੋ ਤੇ ਉਸ ਤੋਂ ਅੰਦਾਜ਼ਾ ਲਾ ਲਓ ਕਿ 52% ਲੋਕਾਂ ਨੇ ਕਿਹਾ ਕਿ ਫੇਸ ਕਵਰ ਕਰਨ ਦੇ ਉੱਤੇ ਪਾਬੰਦੀ ਹੋਣੀ ਚਾਹੀਦੀ। ਹਾਲਾਂਕਿ 48% ਸਾਈਜ਼ੇਬਲ ਨੰਬਰ ਹੈ ਜਿਨ੍ਹਾਂ ਨੇ ਕਿਹਾ ਵੀ ਨਹੀਂ। ਗਵਰਨਮੈਂਟ ਉਹਨਾਂ ਦੀ ਨੇ ਇਹੀ ਪੋਜੀਸ਼ਨ ਲਈ ਕਿ ਵੀ ਔਰਤਾਂ ਨੇ ਕੀ ਪਹਿਨਣਾ ਕੀ ਨਹੀਂ ਪਹਿਨਣਾ ਇਹ ਸਾਨੂੰ ਡਿਕਟੇਟ ਕਰਨ ਦਾ ਹੱਕ ਨਹੀਂ ਹੈ। ਔਰ ਉਸ ਸਾਰੇ 'ਚ ਜਿਹੜਾ ਔਰ ਖ਼ਾਸ ਤੌਰ 'ਤੇ ਇੱਕ ਪੀਪਲਜ਼ ਪਾਰਟੀ ਹੈ, ਇਹ ਰਾਈਟ ਵਿੰਗਰ ਹੈ, ਉਹਨਾਂ ਨੇ ਤਾਂ ਇਸ ਮਤਦਾਨ ਦੇ ਜਦੋਂ ਇਹ ਚੱਲ ਰਿਹਾ ਸੀ ਰੈਫਰੈਂਡਮ ਵੋਟਾਂ, ਇਹ ਨਾਅਰੇ ਵੀ ਲਵਾਏ ਅੱਤਵਾਦ ਬੰਦ ਕਰੋ। ਔਰ ਇਹ ਹਾਲਾਂਕਿ ਉਹਨਾਂ ਦੀ ਜਿਹੜੀ ਸਵਿਸ ਇਸਲਾਮਿਕ ਸੁਸਾਇਟੀ ਹੈ, ਉਹਨਾਂ ਨੇ ਕਿਹਾ ਵੀ ਇਹ ਮੁਸਲਮਾਨਾਂ ਦੇ ਲਈ ਇੱਕ ਕਾਲਾ ਦਿਨ ਹੈ ਜਦੋਂ ਕਿ ਇਸ ਕਿਸਮ ਦਾ। ਪਰ ਇਹ ਮੈਂ ਇਸ ਲਈ ਇਸ ਖਬਰ ਨੂੰ ਡਿਸਕਸ ਕਰ ਰਿਹਾ ਕਿ ਇਹ ਜਿਹੜਾ ਟ੍ਰੈਂਡ ਹੈ, ਬਹੁਤ ਵਾਰ ਅਸੀਂ ਜਦੋਂ ਭਾਰਤ ਦੇ ਵਿੱਚ ਸਫ਼ਰ ਕਰ ਰਹੇ ਹਾਂ ਸਾਨੂੰ ਲੱਗਦਾ ਹੈ ਕਿ ਵੀ ਦੁਨੀਆ ਸਾਡੇ ਲਈ ਆਵਾਜ਼ ਉਠਾਏ, ਔਰ ਹਾਲਾਂਕਿ ਅਸੀਂ ਐਪਰੀਸ਼ੀਏਟ ਕਰਦੇ ਹਾਂ ਕਿ ਜਿਵੇਂ ਬ੍ਰਿਟਿਸ਼ ਪਾਰਲੀਮੈਂਟ ਦੇ ਵਿੱਚ ਡਿਸਕਸ਼ਨ ਹੋਈ ਔਰ ਇੰਡੀਆ ਨੇ ਉਸ ਦੇ ਉੱਤੇ ਰਿਐਕਟ ਕੀਤਾ ਉਹਨਾਂ ਦੇ ਹਾਈ ਕਮਿਸ਼ਨਰ ਨੂੰ ਤਲਬ ਕਰਕੇ। ਪਰ ਇਸ 'ਚੋਂ ਇਹ ਵੀ ਹਕੀਕਤ ਸਾਨੂੰ ਸਮਝ ਆਉਣੀ ਚਾਹੀਦੀ ਹੈ ਕਿ ਦੁਨੀਆ ਇਹ ਡਿਫਰੈਂਟ ਹੈ ਔਰ ਇਹ ਆਸ ਕਰਨੀ, ਕਿਉਂਕਿ ਜਿਹੜੇ ਖੁਦ ਉਸ ਕਿਸਮ ਦੀ ਹਾਲਾਂਕਿ ਜੈਸਚਰ ਵੀ ਨੇ, ਜਿਵੇਂ ਪੋਪ ਜਿਹੜਾ ਇਸ ਵੀਕਐਂਡ ਦੇ ਉੱਤੇ
ਇਰਾਕ ਦੇ ਦੌਰੇ ਤੇ ਗਿਆ ਔਰ ਉਹਨਾਂ ਦਾ ਜਿਹੜਾ ਔਰ 84 ਸਾਲ ਦਾ ਪੋਪ ਦੀ ਉਮਰ ਹੈ। ਅੱਛਾ। ਔਰ ਜਿਹੜਾ ਇੱਕ ਵੱਡਾ ਇਸਲਾਮਿਕ ਦੁਨੀਆ ਜਾਂ ਸ਼ਾਇਦ ਅਲ ਸਿਸਤਾਨੀ ਉਹਨਾਂ ਦਾ ਨਾਂ ਹੈ, ਉਹ 90 ਸਾਲ ਦੇ ਨੇ। ਸ਼ੀਆ ਧਰਮ ਗੁਰੂ ਉਹਨਾਂ ਨੂੰ ਕਹਿੰਦੇ ਨੇ। ਸ਼ੀਆਂ ਦਾ ਜਿਵੇਂ ਈਰਾਨ ਦੇ ਵਿੱਚ ਆਇਤੁੱਲਾ ਦੇ ਹਵਾਲੇ ਨਾਲ ਗੱਲ ਹੁੰਦੀ ਹੈ, ਇਰਾਕ ਦੇ ਵਿੱਚ ਅਲ ਸਿਸਤੀਨੀ ਦਾ ਬਹੁਤ ਵੱਡਾ ਰੁਤਬਾ ਹੈ, ਕਿਉਂਕਿ ਬਹੁਤ ਸਾਰੇ ਉਹਨਾਂ ਦੇ ਕਰਬਲਾ ਹੋਏ। ਔਰ ਦੂਸਰਾ ਈਵਨ ਕ੍ਰਿਸਚੀਅਨਿਟੀ ਵੀ ਜਿਹੜਾ ਉਹਨਾਂ ਦੀ ਪਹਿਲੀ ਸੈਂਚੁਰੀ 'ਚ ਕਨਵਰਸ਼ਨ ਤੋਂ ਬਾਅਦ ਜਦੋਂ ਕ੍ਰਿਸਚਨ ਬਣਦੇ ਨੇ, ਉਹਨਾਂ ਦੇ ਜਿਹੜੇ ਪੁਰਾਣੇ ਚਰਚ ਔਰ ਦੂਜੇ ਤੀਜੇ ਨੇ ਉੱਥੇ ਸੀ। ਅਨਫੋਰਚੂਨੇਟਲੀ ਜਦੋਂ ਇਸਲਾਮਿਕ ਸਟੇਟ ਨੇ ਇੱਕ ਹਿੱਸੇ 'ਤੇ ਕਬਜ਼ਾ ਕੀਤਾ ਔਰ ਬਹੁਤ ਸਾਰੇ ਉਹ ਚਰਚ ਢਾਏ ਗਏ। ਔਰ ਚੰਗਾ ਲੱਗਾ ਮੈਨੂੰ ਕਿ ਭਾਈ ਇੱਕ ਇੰਨਾ ਜਦੋਂ ਕੋਵਿਡ-19 ਚੱਲ ਰਿਹਾ ਹੈ, ਨਫ਼ਰਤਾਂ ਵੀ ਨੇ, ਉੱਥੇ ਪੋਪ ਪਹੁੰਚਦਾ ਹੈ ਔਰ ਇੱਕ ਜਿਹੜਾ ਇਸ ਕਿਸਮ ਦਾ ਢਾਇਆ ਗਿਆ ਚਰਚ ਹੈ ਉਸ ਦੇ ਉੱਤੇ ਜਾ ਕੇ ਉਹ ਜਿਹੜਾ ਉਹ ਖੰਡਰ ਬਣਿਆ ਹੋਇਆ ਉੱਥੇ ਪ੍ਰੇ ਵੀ ਕਰਦਾ। ਔਰ ਜਿਹੜੀ ਉਹਨਾਂ ਦੀ ਅਲ ਸਿਸਤਾਨੀ ਦੇ ਨਾਲ ਮੁਲਾਕਾਤ ਵੀ ਹੈ। ਇੱਕ ਪਾਸੇ 90 ਸਾਲ ਦਾ ਜਿਹੜਾ ਉਹਨਾਂ ਦਾ ਸ਼ੀਆ ਇਸਲਾਮ ਨੂੰ ਮੰਨਣ ਵਾਲਿਆਂ ਦਾ ਵੱਡਾ ਲੀਡਰ ਹੈ, ਉਹ ਬਿਲਕੁਲ ਬਲੈਕ, ਕਿਉਂਕਿ ਸ਼ੀਆਂ ਦੇ ਵਿੱਚ ਕਾਲੀ ਪੱਗ, ਕਾਲਾ ਸਾਰਾ ਉਹਨਾਂ ਦਾ ਉਹ ਚੋਲਾ ਹੈ, ਔਰ ਇਧਰ ਬਿਲਕੁਲ ਉਹ ਚਿੱਟਾ। ਲੇਕਿਨ ਅਲਟੀਮੇਟਲੀ ਇਹ ਸਮਝਣਾ ਪਏਗਾ ਕਿ ਭਾਈ ਜਿਸ ਖਿੱਤੇ 'ਚੋਂ ਜਿਸ ਸਾਂਝ ਦੀ ਗੱਲ ਕਰਦੇ ਨੇ, ਅਲਟੀਮੇਟਲੀ ਅਬਰਾਹਮੈਨਿਕ ਰਿਲੀਜਨਸ, ਜੂਡਾਇਜ਼ਮ, ਕ੍ਰਿਸਚੀਅਨਿਟੀ, ਇਸਲਾਮ, ਇਹਨਾਂ ਦਾ ਬੇਸ ਜਾ ਕੇ ਫਾਦਰ ਅਬਰਾਹਮ ਦੇ ਨਾਲ ਜੁੜਦਾ, ਜਿਹਨੂੰ ਹਜ਼ਰਤ ਇਬਰਾਹੀਮ ਕਰਕੇ ਇਸਲਾਮ 'ਚ ਜਾਣਿਆ ਜਾਂਦਾ। ਔਰ ਇਹ ਜਿਹੜੀ ਯੂਰਪ ਦੇ ਵਿੱਚ ਨਫ਼ਰਤ ਹੈ, ਇਹ ਅਲਟੀਮੇਟਲੀ ਉਸ ਕਿਸਮ ਦੇ ਮਾਹੌਲ ਵੱਲ ਧੱਕ ਰਹੀ ਹੈ ਜਿਹੜਾ ਇੱਕ ਡਾਰਕਰ ਪੀਰੀਅਡ ਰਿਹਾ ਹੈ ਕਰੂਸੇਡਸ ਦੀ, ਜਦੋਂ ਅਸੀਂ ਗੱਲ ਕਰਦੇ ਹਾਂ। ਔਰ ਅਸੀਂ ਇਸ ਨੂੰ ਦੇਖ ਰਹੇ ਹਾਂ, ਇਸ ਰੁਝਾਨ ਨੂੰ, ਕਿ ਵੀ ਅਲਟੀਮੇਟਲੀ ਜਦੋਂ ਨਫ਼ਰਤ ਵਾਲੇ, ਹਿੰਦੂਤਵਾ ਕੀ ਹੈ? ਨਫ਼ਰਤ। ਬਿਲਕੁਲ। ਇਹ ਸਾਰੇ ਰਾਈਟ ਵਿੰਗਰ ਕੀ ਨੇ? ਨਫ਼ਰਤ। ਔਰ ਇਸ ਸਾਰੇ 'ਚ ਜੇ ਕੋਈ ਉਸ ਕਿਸਮ ਦਾ ਟ੍ਰੈਂਡ ਜੋ ਨਜ਼ਰ ਆ ਰਿਹਾ ਤਾਂ ਸਫਰ ਮਾਈਨੋਰਿਟੀਜ਼ ਲਈ ਤਾਂ ਕੋਈ ਵੀ ਥਾਂ ਨਹੀਂ ਹੁੰਦੀ। ਅਲਟੀਮੇਟਲੀ ਜੇ ਉਹਨਾਂ ਦੇ ਪਿੱਛੇ ਕੋਈ ਪੈ ਜਾਏ ਤਾਂ ਵੀ, ਤੇ ਜੇ ਜਿਵੇਂ ਉਹ ਕਹਿੰਦੇ ਨੇ ਕਿ ਸਾਨਾਂ ਦਾ ਭੇੜ ਹੋਏ, ਜੇ ਸੇ ਦੋ ਵੱਡੇ ਇਹ ਮਜ਼ਹਬ ਜਾਂ ਇਹ ਵੱਡੀਆਂ ਜਿਹੜੀਆਂ ਤਾਕਤਾਂ ਨੇ ਇਹ ਆਪਸ 'ਚ ਭਿੜਦੀਆਂ ਨੇ, ਮਾਈਨੋਰਿਟੀਜ਼ ਤਾਂ ਮੈਟਰ ਹੀ ਨਹੀਂ ਕਰਦੀਆਂ। ਬਿਲਕੁਲ। ਉਹ ਉਸ ਦੇ ਥੱਲੇ ਸਾਨਾਂ ਦੇ ਭੇੜ 'ਚੋਂ ਵੈਸੇ ਹੀ ਰਗੜੇ ਜਾਂਦੇ ਨੇ। ਔਰ ਅਸੀਂ ਇਹ ਮਹਿਸੂਸ ਕਰਦੇ ਹਾਂ ਕਿ ਇਹ ਨਫ਼ਰਤ ਚਾਰ ਚਫੇਰੇ, ਇਸ ਦਾ ਪਸਾਰ ਜ਼ਿਆਦਾ ਹੈ। ਇਹਦਾ ਮਤਲਬ ਇਹ ਨਹੀਂ ਹੈ ਕਿ ਨਫ਼ਰਤ ਵਿਕ ਰਹੀ ਹੋਏ ਤੇ ਪਿਆਰ ਵਾਲੇ ਆਪਣਾ ਸੌਦਾ ਵੇਚਣੋਂ ਹਟ ਜਾਣ। ਅਸੀਂ ਤਾਂ ਉਹ ਕਰਦੇ ਹੀ ਰਹਿਣਾ ਹੈ। ਔਰ ਇਹ ਹਰ ਜਿਹੜਾ ਰੱਬ ਪ੍ਰਸਤ ਹੈ ਉਸ ਦੇ ਉੱਤੇ ਇਹ ਲਾਜ਼ਮ ਹੈ ਕਿ ਉਹ ਰੱਬ ਪਿਆਰ ਦਾ ਵਣਜਾਰਾ ਹੈ, ਰੱਬ ਪਿਆਰ ਦਾ ਨਾਂ ਹੈ, ਉਸਨੇ ਪਿਆਰ ਹੀ ਵੰਡਣਾ। ਔਰ ਕਬੀਰ ਸਾਹਿਬ ਦੇ 2 ਸ਼ਲੋਕ ਜਿਹੜੇ ਅੱਜ ਅਸੀਂ ਵਿਚਾਰ ਲਈ ਚੁਣੇ ਨੇ, ਉਹਨਾਂ ਦੋਨਾਂ ਦਾ ਹੀ ਸੰਬੰਧ ਸਾਡੀ ਇਸ ਵਿਚਾਰ ਦੇ ਨਾਲ ਹੀ ਜਾ ਕੇ ਕਿ ਅਲਟੀਮੇਟਲੀ ਦੁਨੀਆ 'ਚ ਕੀ ਚੱਲਦਾ ਹੈ, ਕਿਸ ਕਿਸਮ ਦੇ ਲੋਕ। ਔਰ ਉਹਦੇ 'ਚ ਪਹਿਲਾ ਸ਼ਲੋਕ ਹੈ, ਕਬੀਰ ਦਾਤਾ ਤਰਵਰ ਦਇਆ ਫਲ, ਉਪਕਾਰੀ ਜੀਵੰਤ, ਪੰਖੀ ਚਲੇ ਦਿਸਾਵਰੀ, ਬਿਰਖਾ ਸੁਫਲ ਫਲੰਤ। ਜਦੋਂ ਵੀ ਰੂਹਾਨੀਅਤ ਦੀ ਦੁਨੀਆ 'ਚ ਔਰ ਖ਼ਾਸ ਤੌਰ 'ਤੇ ਗੁਰਬਾਣੀ 'ਚ ਦਰਖਤ, ਰੁੱਖ, ਉਸ ਦੇ ਉੱਤੇ ਪਏ ਆਲਣੇ, ਪੰਛੀਆਂ ਦਾ ਸ਼ਾਮ ਨੂੰ ਸੂਰਜ ਢਲਣ ਤੋਂ ਬਾਅਦ ਆ ਕੇ ਕੀਤਾ ਗਿਆ ਉਸ ਥਾਂ ਦੇ ਉੱਤੇ ਪੜਾ ਰੈਸਟ ਰਾਤ ਦਾ, ਭੌਰ ਹੁੰਦਿਆਂ ਹੀ, ਭੋਰ ਸਵੇਰ ਹੁੰਦਿਆਂ ਹੀ ਉਹਨਾਂ ਦਾ ਉੜ ਜਾਣਾ ਆਪਣੀ ਆਰ ਦੇ ਲਈ, ਆਪਣੀ ਖੁਰਾਕ ਦੇ ਲਈ। ਔਰ ਕਿਵੇਂ ਉਹਨਾਂ ਦੀਆਂ ਅੱਡ ਅੱਡ ਬੋਲੀਆਂ ਨੇ, ਉਹਨਾਂ ਦੀ ਅੱਡ ਅੱਡ ਆਵਾਜ਼ਾਂ ਨੇ, ਅੱਡ ਅੱਡ ਉਹਨਾਂ ਦੇ ਗੀਤ ਨੇ। ਔਰ ਇਹਨੂੰ ਬਹੁਤ ਥਾਂ 'ਤੇ ਇਸਤੇਮਾਲ ਕੀਤਾ ਗਿਆ ਇਨਸਾਨਾਂ ਨੂੰ ਦੱਸਣ ਦੇ ਲਈ ਕਿ ਭਾਈ ਦੇਖੋ ਦਰਖਤ ਵੀ ਉਹੀ ਹੈ, ਉਹਦੀ ਛਾਂ ਵੀ ਉਹੀ ਹੈ। ਔਰ ਇੱਕ ਥਾਂ ਗੁਰੂ ਸਾਹਿਬ ਨੇ ਫਰਮਾਇਆ, ਬਿਰਖੈ ਹੇਠ ਸਭ ਜੰਤ ਇਕੱਠੇ, ਇੱਕ ਤੱਤੇ ਇੱਕ ਬੋਲਣ ਮਿੱਠੇ। ਕਿ ਉਹੀ ਛਾਂ ਹੈ, ਪਰ ਤੁਸੀਂ ਦੇਖੋ ਜਿਹੜੇ ਪੰਛੀ ਨੇ ਉਹਨਾਂ 'ਚ ਇੱਕ ਦੀ ਆਵਾਜ਼, ਇੱਕਨਾਂ ਦੀ ਆਵਾਜ਼ 'ਚੋਂ ਮਿਠਾਸ ਨਿਕਲਦੀ ਹੈ, ਇੱਕਨਾਂ ਦੀ ਆਵਾਜ਼ 'ਚੋਂ ਬਿਰਖੈ ਹੇਠ ਸਭ ਜੰਤ ਇਕੱਠੇ, ਇੱਕ ਤੱਤੇ ਇੱਕ ਬੋਲਣ ਮਿੱਠੇ। ਇੱਕ ਦੀ ਆਵਾਜ਼ ਮਿੱਠੀ ਹੈ, ਪਰ ਨਾਲ ਹੀ ਹੈ ਕਿ ਭਾਈ ਜਦੋਂ ਭੌਰ ਹੁੰਦੀ ਹੈ, ਸਵੇਰ ਹੁੰਦੀ ਹੈ ਤੇ ਸਾਰੇ ਉੱਡ ਜਾਂਦੇ ਨੇ ਤੇ ਸ਼ਾਮ ਨੂੰ ਆ ਕੇ ਫਿਰ ਉੱਥੇ ਹੀ ਹੋਣਗੇ। ਇਹ ਇਨਸਾਨਾਂ ਨੂੰ ਸਮਝਾਇਆ ਕਿ ਭਾਈ ਕੀਤੀਆਂ ਖਾਣੀ, ਕੀਤੀਆਂ ਬਾਣੀ, ਕੀਤੇ ਪਾਤ ਨਰਿੰਦ,
केतिया सुरती सेवक केते नानक गणत ना अंत। कि भाई किन्नियां फॉर्म्स ऑफ लाइफ ने, किन्नियां उन्हां दियां बोलियां ने, केतियां खानी केतिया किन्ने सिस्टम ने, पोलिटिकल पाथ निरंत पातशाह ने, इस सारे की गिणती जिहड़ी है नहीं हो सकती। और इहदे च भी एक पासे इंसानी सुभाਅ की गल कीती है कबीर साहब ने कि जिवें जिहड़े पंछी ने वो ਅੱਡ ਅੱਡ ਡਾਇਰੈਕਸ਼ਨਾਂ 'ਚ ਜਾਂਦੇ ਨੇ, ਕਿਸੇ ਨੇ ਈਸਟ ਨੂੰ ਜਾਣਾ ਹੈ, ਕਿਸੇ ਨੇ ਵੈਸਟ ਨੂੰ ਜਾਣਾ ਹੈ, ਕਿਸੇ ਨੇ ਨਾਰਥ ਨੂੰ ਜਾਣਾ ਹੈ, ਕਿਸੇ ਨੇ ਇਹ ਇਨਸਾਨੀ ਸੁਭਾਅ ਦੀ ਗੱਲ ਹੈ, ਇਨਸਾਨੀ ਮਨ ਦੀ ਗੱਲ ਹੈ, ਕਿੱਧਰ ਉੱਡ ਰਿਹਾ ਦਿਸਾਵਰੀ। ਦਿਸਾਵਰੀ ਦਾ ਮਤਲਬ ਹੀ ਇਹ ਹੈ ਅੱਡ ਅੱਡ ਦਿਸ਼ਾਵਾਂ ਦੇ ਵਿੱਚ। ਪਰ ਉਹ ਜਿਹੜਾ ਦਰਖਤ ਹੈ ਉਹ ਉਸੇ ਹੀ ਦਾਤੇ ਵਾਂਗ ਜਿਸ ਨੇ ਫਲ ਦੇਣਾ ਔਰ ਫਲ ਸਭ ਦੇ ਲਈ ਹੈ, ਉਹ ਉੱਥੇ ਬਿਲਕੁਲ ਅਡੋਲ ਖੜਾ ਹੈ। ਕਬੀਰ ਦਾਤਾ ਤਰਵਰ ਦਇਆ ਫਲ, ਕਿ ਇਹ ਰੱਬ ਦਾ ਬੰਦਾ ਹੈ, ਉਹ ਉਸ ਰੁੱਖ ਵਾਂਗ ਹੋਣਾ ਚਾਹੀਦਾ ਹੈ। ਤਰਵਰ ਦਰਖਤ ਨੂੰ ਕਹਿੰਦੇ ਨੇ ਜਿਸ ਦੇ ਅੰਦਰ ਰਹਿਮ ਦਾ ਫਲ ਲੱਗੇ। ਦਇਆ, ਦਇਆ ਕਹਿੰਦੇ ਨੇ ਰਹਿਮ ਨੂੰ, ਕੰਪੈਸ਼ਨ ਨੂੰ। ਜੇ ਰਹਿਮ ਨਹੀਂ ਹੈ ਤੇ ਰੱਬ ਨੂੰ ਰਹੀਮ ਅਸੀਂ ਕਹਿੰਦੇ ਹਾਂ, ਕਿਉਂਕਿ ਰਹਿਮ ਵਾਲਾ। ਤੇ ਜੇ ਬੰਦਾ ਰੱਬ ਦਾ ਬੱਚਾ ਹੈ ਤੇ ਉਸ ਦੇ ਅੰਦਰ ਰਹਿਮ ਹੋਏ ਕਿ ਇਸ ਦਰਖਤ ਦੇ ਨਾਲ ਜੇ ਕੋਈ ਫਲ ਲੱਗਣਾ, ਜੇ ਰੱਬ ਦਾ ਬੰਦਾ ਇੱਕ ਉਹ ਦਰਖਤ ਹੈ ਤੇ ਉਹ ਰਹਿਮ ਦਾ ਫਲ ਲੱਗੇ, ਉਪਕਾਰੀ ਜੀਵੰਤ, ਉਸ ਰੱਬ ਦੇ ਬੰਦੇ ਦਾ ਜੀਵਨ, ਉਸ ਦੀ ਜ਼ਿੰਦਗੀ ਉਪਕਾਰ ਲਈ ਹੋਏ, ਦੂਸਰਿਆਂ ਦਾ ਭਲਾ ਕਰਨਾ। ਪੰਖੀ ਚਲੇ ਦਿਸਾਵਰੀ, ਜਿਹੜੇ ਲੋਕ ਨੇ ਉਹਨਾਂ ਨੇ ਤਾਂ ਅੱਡ ਅੱਡ ਦਿਸ਼ਾਵਾਂ ਦੇ ਵਿੱਚ ਜਾਣਾ। ਜਿਵੇਂ ਪੰਛੀ ਦਰਖਤ ਤੋਂ ਉੱਡਦੇ ਨੇ, ਬਿਰਖਾ ਸੁਫਲ ਫਲੰਤ, ਕਿ ਭਾਈ ਅਲਟੀਮੇਟਲੀ ਉਹੀ ਫਲ ਸਫਲ ਹੈ ਜਿਸ ਦੇ ਅੰਦਰ ਅਖੀਰ ਤੱਕ ਰਹਿਮ ਹੈ। ਔਰ ਦੂਸਰਾ ਸ਼ਲੋਕ ਇਸੇ ਹੀ ਥਾਟ ਨੂੰ ਕਿ ਭਾਈ ਇਹ ਰੱਬ ਦੀ ਰਹਿਮਤ ਦੇ ਨਾਲ ਹੁੰਦਾ ਹੈ, ਜ਼ਾਹਰ ਕਰਦਾ। ਕਬੀਰ ਸਾਧੂ ਸੰਗ ਪ੍ਰਾਪਤੀ ਲਿਖਿਆ ਹੋਏ ਲਿਲਾਟ, ਮੁਕਤ ਪਦਾਰਥ ਪਾਈ ਹੈ ਠਾਕ ਨਾ ਅਵਗਟ ਘਾਟ। ਹੁਣ ਅਵਗਟ ਘਾਟ ਹੈ ਔਖਾ। ਪਹਾੜਾਂ 'ਚ ਤੁਸੀਂ ਜਾਓ, ਪਹਾੜੀ ਰਸਤੇ ਬੜੀਆਂ ਘਾਟੀਆਂ ਹੁੰਦੀਆਂ ਨੇ, ਔਖੀਆਂ। ਇਵੇਂ ਹੀ ਜ਼ਿੰਦਗੀ ਦਾ ਰਾਹ ਅਵਕਟ ਘਾਟ ਵਾਂਗ ਹੈ। ਪਰ ਜੇ ਭਲੇ ਇਨਸਾਨ ਦਾ ਜ਼ਿੰਦਗੀ 'ਚ ਸਾਥ ਮਿਲੇ, ਰੱਬ ਦੇ ਪਿਆਰੇ ਦਾ ਤੁਹਾਨੂੰ ਜ਼ਿੰਦਗੀ ਦੇ ਵਿੱਚ ਸਾਥ ਮਿਲੇ। ਕਬੀਰ ਸਾਧੂ ਸੰਗ ਪ੍ਰਾਪਤੀ, ਜੇ ਸਾਧੂ ਦਾ, ਫਕੀਰ ਦਾ, ਰੱਬ ਦੇ ਬੰਦੇ ਦਾ ਸਾਥ ਮਿਲੇ, ਪਰ ਲਿਖਿਆ ਹੋਏ ਲਿਲਾਟ, ਲਿਲਾਟ ਕਹਿੰਦੇ ਨੇ ਮੱਥੇ ਨੂੰ, ਇਹ ਮਿਲਦਾ ਤਾਂ ਹੈ ਜੇ ਰੱਬ ਚਾਹੇ। ਜੇ ਰੱਬ ਨੇ ਤੁਹਾਡੇ ਮੱਥੇ ਤੇ ਲਿਖਿਆ ਤੇ ਫਿਰ ਇਹ ਮਿਲੇਗਾ। ਮੁਕਤ ਪਦਾਰਥ ਪਾਈਏ, ਤੇ ਜੇ ਉਹ ਸਾਥ ਮਿਲੇ, ਤੁਸੀਂ ਉਸ ਮੁਤਾਬਕ ਜ਼ਿੰਦਗੀ ਜੀਓ, ਤੇ ਫਿਰ ਤੁਸੀਂ ਮਾਇਆ ਦੇ ਉਸ ਸਾਰੇ ਜਿਹੜੇ ਉਸ ਦੇ ਰਝੇਵੇਂ ਨੇ, ਮਾਇਆ ਦੀ ਗ੍ਰਿਫਤ ਹੈ, ਫਾਹੀ ਹੈ, ਉਸ ਤੋਂ ਆਜ਼ਾਦ ਹੋ ਕੇ ਮੁਕਤ ਪਦਾਰਥ ਪਾਈਏ, ਤੁਸੀਂ ਉਸ ਮੁਕਤੀ ਨੂੰ ਹਾਸਲ ਕਰਦੇ ਹੋ। ਠਾਕ ਨਾ ਅਵਕਟ ਘਾਟ, ਠਾਕ ਹੁੰਦਾ ਰੋਕਣਾ। ਫਿਰ ਕੋਈ ਵੀ ਜਿਹੜੀ ਔਖੀ ਘਾਟੀ ਹੈ ਉਹ ਤੁਹਾਡੇ ਰਸਤੇ ਨੂੰ ਰੋਕ ਨਹੀਂ ਸਕਦੀ, ਤੁਹਾਨੂੰ ਆਪਣੇ ਰਾਹੋਂ ਕੁਰਾਏ ਨਹੀਂ ਪਾ ਸਕਦੀ, ਕਿਉਂਕਿ ਰੱਬ ਦੇ ਬੰਦੇ ਦੇ ਸਾਥ ਨੇ ਤੁਹਾਡੇ ਅੰਦਰ ਉਹ ਪਿਆਰ, ਉਹ ਇਸ਼ਕ, ਉਹ ਜਨੂਨ ਰੱਬ ਦੀ ਮੁਹੱਬਤ ਦਾ ਰੱਖਿਆ ਹੋਇਆ ਹੈ ਕਿ ਉਸ ਦੇ ਸਾਹਮਣੇ ਫਿਰ ਸਾਰੇ ਤੂਫਾਨ ਠੱਲੇ ਜਾਂਦੇ ਨੇ, ਉਸ ਦੇ ਸਾਹਮਣੇ ਸਾਰੇ ਹੜ੍ਹ ਰੁਕ ਜਾਂਦੇ ਨੇ। ਮਨ ਤੁਹਾਡਾ ਸਹਿਜ ਦੇ ਵਿੱਚ ਹੁੰਦਾ ਹੈ, ਆਨੰਦ ਦੇ ਵਿੱਚ ਹੁੰਦਾ ਹੈ। ਰੱਬ ਦੀ ਰਹਿਮਤ ਦੇ ਨਾਲ ਤੁਸੀਂ ਇਸ ਜ਼ਿੰਦਗੀ ਨੂੰ ਸਫਲ ਕਰਕੇ ਗੁਜ਼ਰਦੇ ਹੋ। ਔਰ ਇਹੀ ਜਦੋਂ ਅਸੀਂ ਮੰਗਦੇ ਹਾਂ ਕਿ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤਾਵੇ, ਕਿ ਹੇ ਵਾਹਿਗੁਰੂ, ਹੇ ਰੱਬ, ਹੇ ਅੱਲਾਹ ਤਾਲਾ, ਹੇ ਰਾਮ, ਉਹਨਾਂ ਦੇ ਨਾਲ ਮਿਲਾ, ਉਹਨਾਂ ਪਿਆਰਿਆਂ ਦੇ ਨਾਲ ਜਿਨ੍ਹਾਂ ਦੀ ਸੰਗਤ ਦੇ ਨਾਲ ਤੇਰੇ ਤੇ ਭਰੋਸਾ ਬਣੇ, ਜਿਨ੍ਹਾਂ ਦੇ ਨਾਲ ਜਿਹੜਾ ਉਹ ਤੂੰ ਯਾਦ ਆਏ। ਔਰ ਇਹੀ ਸਾਡੀ ਅਰਦਾਸ ਦਾ ਰੋਜ਼ਾਨਾ ਹਿੱਸਾ। ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦੇ ਐਮ ਸ਼ੋ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਸੋ ਇਸ ਨਾਲ ਆਪਣੇ ਵਿਊਅਰਸ ਕੋਲ ਲੈਣੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣਾ ਰਾਏ ਤੇ ਸੁਝਾਅ ਸਾਨੂੰ ਭੇਜਣਾ ਨਾ ਭੁੱਲਣਾ ਸਾਡੇ ਇਸ ਪਤੇ ਤੇ sos@tvd4.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣੇ ਡਾਕਟਰ ਸਾਨੂੰ ਆਗਿਆ ਦਿਓ। ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।